टीवी 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭਾਰਤ ਦੇ ਵਿੱਚ ਇੱਥੇ ਜੇਕਰ ਕੋਈ ਆਰਟੀਆਈ ਪਾ ਕੇ ਸਰਕਾਰ ਨੂੰ ਪੁੱਛੇ ਬਈ ਖਾਲਿਸਤਾਨ ਬਾਰੇ ਦੱਸੋ ਜੀ ਕੀ ਹਿਸਾਬ ਕਿਤਾਬ ਹੈ, ਸੁਭਾਵਿਕ ਗੱਲ ਆ, ਕੋਈ ਵੀ ਬੰਦਾ ਪੁੱਛ ਸਕਦਾ ਕਿਉਂਕਿ ਆਰਟੀਆਈ ਐਕਟ ਆ ਜਿਹੜਾ ਉਹਦੇ ਅਨੁਸਾਰ ਸਰਕਾਰ ਹਰ ਗੱਲ ਦੱਸਣ ਲਈ ਤਿਆਰ ਆ। ਜਦੋਂ ਕੋਈ ਪੁੱਛਦਾ ਤਾਂ ਉਹਨੂੰ ਲਿਖ ਕੇ ਦਿੰਦੇ ਆ ਵੀ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਨਾ ਕੋਈ ਕਾਨੂੰਨੀ ਜੁਰਮ ਨਹੀਂ ਹੈ। ਮੇਰੇ ਸਾਹਮਣੇ ਇਸ ਟਾਈਮ ਮੇਰੇ ਕੰਪਿਊਟਰ ਦੀ ਸਕਰੀਨ ਦੇ ਉੱਤੇ ਕਿਸੇ ਭਰਾ ਨੇ ਇਸ ਤਰ੍ਹਾਂ ਜਿਹੜੀ ਆਰਟੀਆਈ ਪਾ ਕੇ ਸੂਚਨਾ ਮੰਗੀ ਤੇ ਉਹਦਾ ਜਿਹੜਾ ਜਵਾਬ ਸਰਕਾਰੀ ਤੌਰ ਤੇ ਆਇਆ ਉਹ ਲਿਖਿਆ ਹੋਇਆ ਵੀ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਨਾ ਕੋਈ ਜੁਰਮ ਨਹੀਂ ਹੈ। ਤੇ ਦੂਸਰਾ ਹੈਗਾ ਜੇਕਰ ਖਾਲਿਸਤਾਨ ਸ਼ਬਦ ਦੀ ਵਰਤੋਂ ਇੰਟੈਂਸ਼ਨਲੀ ਡੈਲੀਬਰੇਟਲੀ ਜਾਂ ਮਲਿਸ਼ਲੀ ਕਿਸੇ ਦੂਸਰੇ ਆਦਮੀ ਦੀ ਫੀਲਿੰਗ ਨੂੰ ਬੇਇੱਜ਼ਤ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ। ਹੁਣ ਸਿੱਖਾਂ ਦੇ ਬਹੁਤ ਵੱਡੇ ਹਿੱਸੇ ਨੂੰ ਜਦੋਂ ਇਹ ਲੱਗਿਆ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਦੀ ਕੌਮ ਦੀ ਆਜ਼ਾਦੀ ਦੀ ਗੱਲ ਕਰਨੀ ਹੈ ਤਾਂ ਉਹਨਾਂ ਨੇ ਆਰਟੀਆਈ ਪਾ ਕੇ ਇਹ ਜਾਣਕਾਰੀ ਹਾਸਲ ਕਰਕੇ ਕਿ ਆਹ ਦੋ ਗੱਲਾਂ ਜੇ ਆਪਾਂ ਨਿਗਾਹ 'ਚ ਰੱਖੀਏ, ਇੱਕ ਤਾਂ ਇਹ ਕਿ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਨਾ ਕੋਈ ਕਾਨੂੰਨੀ ਜੁਰਮ ਨਹੀਂ, ਦੂਜਾ ਇਹ ਵੀ ਅਸੀਂ ਇੰਟੈਂਸ਼ਨਲੀ ਡੈਲੀਬਰੇਟਲੀ ਜਾਂ ਮਲਿਸ਼ਲੀ ਕਿਸੇ ਦੂਸਰੇ ਆਦਮੀ ਦੀ ਫੀਲਿੰਗ ਨੂੰ ਬੇਇੱਜ਼ਤ ਨਹੀਂ ਕਰਨਾ, ਤੇ ਫਿਰ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕਿਉਂਕਿ ਪੜ੍ਹਿਆ ਲਿਖਿਆਂ ਦਾ ਜ਼ਮਾਨਾ, ਪੜ੍ਹੇ ਲਿਖੇ ਅੱਜ ਕੱਲ੍ਹ ਦੇ ਬੱਚੇ ਤੇ ਉਹ ਸਾਰਿਆਂ ਨੇ ਖਾਲਿਸਤਾਨ ਦੇ ਅੰਦੋਲਨ ਨੂੰ ਜਾਂ ਖਾਲਿਸਤਾਨ ਦੇ ਵਿਸ਼ੇ ਨੂੰ ਚਰਚਾ ਤੇ ਲੈ ਜਾਂਦਾ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਘਰਾਂ 'ਚ, ਉਹਨਾਂ ਇੱਧਰ ਉੱਧਰ ਜਿੱਥੇ ਵੀ ਕੋਈ ਉਹਨਾਂ ਨੂੰ ਮੌਕਾ ਮਿਲਦਾ, ਜਿੱਥੇ ਵੀ ਮੌਕਾ ਹਾਸਲ ਹੁੰਦਾ ਖਾਲਿਸਤਾਨ ਦੀ ਲੋਕ ਚਰਚਾ ਕਰਦੇ ਆ ਤੇ ਖਿਆਲ ਰੱਖਦੇ ਆ ਕਿ ਕਾਨੂੰਨ ਦੇ ਦਾਇਰੇ 'ਚ ਰਹੀਏ, ਕਿਸੇ ਦੂਸਰੇ ਆਦਮੀ ਦੀ ਫੀਲਿੰਗ ਆ ਜਿਹੜੀ ਉਹ ਇਨਸਲਟ ਨਾ ਹੋ ਜੇ, ਬੇਇੱਜ਼ਤੀ ਨਾ ਹੋ ਜੇ, ਕੋਈ ਬੰਦਾ ਆਪਾਂ ਨੂੰ ਇਹ ਨਾ ਕਵੇ, ਅਸੀਂ ਆਪਦਾ ਪੱਖ ਰੱਖੀਏ ਬਸ ਠੀਕ। ਤੇ ਬੜੇ ਸੱਜੇ ਤਰੀਕੇ ਨਾਲ ਸਾਡੇ ਕੌਮ ਦੇ ਜਿਹੜੇ ਬੱਚੇ ਬੱਚੀਆਂ ਜਦੋਂ ਇਹ ਸਾਰਾ ਅਮਲ ਕਰ ਰਹੇ ਨੇ, ਇਹ ਸਾਰੀ ਪ੍ਰੋਸੈਸ ਨੂੰ ਚਲਾ ਰਹੇ ਨੇ, ਤਾਂ ਉਸ ਮੌਕੇ ਜਦੋਂ ਇੰਡੀਆ ਨੇ ਦੇਖਿਆ ਵੀ ਇਹ ਤਾਂ ਬੜਾ ਮਾੜਾ ਹੋ ਗਿਆ, ਇਹ ਤਾਂ ਔਖਾ ਹੋ ਗਿਆ, ਅਸੀਂ ਹੋਈ ਤਾਂ ਕਹਿੰਦੇ ਆ ਕਿ ਭਾਰਤ ਨੂੰ ਸਾਰਿਆਂ ਨੂੰ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਆ, ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਆ, ਤੇ ਇਹ ਬੋਲਣ ਅਤੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦੇ ਜਾਂ ਜਿਹੜਾ ਅਸੀਂ ਕਿਹਾ ਕਿ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਨਾ ਜੁਰਮ ਨਹੀਂ, ਇਹਦੇ ਨਾਲ ਤਾਂ ਸਾਡਾ ਕੰਮ ਖਰਾਬ ਹੁੰਦਾ ਜਾਂਦਾ ਤੇ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਪੱਖ ਜਿਹੜਾ ਹੈ ਉਹ ਮਜ਼ਬੂਤ ਹੋ। ਇਹ ਗੱਲ ਜਦੋਂ ਇਹਨਾਂ ਨੇ ਸਮਝੀ ਤਾਂ ਫਿਰ ਇਹਨਾਂ ਨੇ ਇੱਕ ਤਰੀਕਾ ਲੱਭਿਆ ਹੋਣਾ ਕਿ ਸਿੱਖਾਂ ਦੇ ਉਹ ਮੁੰਡੇ ਕੁੜੀਆਂ ਜਿਹੜੇ ਪੰਥ ਦੀ ਗੱਲ ਕਰਦੇ ਆ, ਕੌਮ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਸੇ ਟਰੈਪ ਦੇ ਵਿੱਚ ਫਸਾਓ ਤੇ ਜੇ ਉਹ ਨਹੀਂ ਫਸਦੇ ਤਾਂ ਆਪਦੇ ਕੋਲੋਂ ਪਿਸਤੌਲ ਪਾ ਲਓ, ਜਿਹਦੇ ਨਾਲ ਉਹ ਬੰਦੇ ਜਿਹੜੇ ਨੇ ਇੱਕ ਕ੍ਰਿਮੀਨਲ ਕੇਸ ਦੇ ਵਿੱਚ ਫਸ ਜਾਣ, ਕੋਈ ਇਹੋ ਜਿਹੀ ਧਾਰਾ ਜ਼ਰੂਰ ਲੱਗ ਜੇ ਜਿਨ੍ਹਾਂ ਨੇ ਉਹਨਾਂ ਦੀ ਪੈਰਵਾਈ ਕਰਨੀ ਹੈ ਉਹਨਾਂ ਲਈ ਔਖਾ ਹੋ ਜੇ। ਕਿਉਂਕਿ ਜੇ ਉਹੀ ਕਿਸੇ ਨੂੰ ਫੜ ਕੇ ਕਹੀਏ ਵੀ ਖਾਲਿਸਤਾਨ ਕਹਿੰਦਾ ਸੀ, ਫਿਰ ਤਾਂ ਅਗਲਾ ਕਹਿੰਦਾ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਨਹੀਂ। ਹੁਣ ਤੁਹਾਡੇ ਹੀ ਕਹਿਣ ਅਨੁਸਾਰ ਖਾਲਿਸਤਾਨ ਦੀ ਗੱਲ ਕੀਤੀ, ਤੁਹਾਤੋਂ ਹੀ ਮਿਲੇ ਹੋਏ ਅਧਿਕਾਰਾਂ ਦੇ ਕਾਨੂੰਨ ਦੇ ਦਾਇਰੇ 'ਚ ਰਹਿੰਦਿਆਂ ਹੋਇਆਂ ਗੱਲ ਕਰਕੇ ਹੁਣ ਤੁਸੀਂ ਕਹਿੰਦੇ ਹੋ ਪਰਚਾ ਦਾ ਕਾਨੂੰਨ। ਇਹ ਜਿਹੜੀ ਇੱਕ ਸਥਿਤੀ ਪੈਦਾ ਹੋਈ ਹੈ ਇਹਦੇ ਬਾਰੇ ਚਰਚਾ ਕਰਨੀ ਬਣਦੀ ਹੈ ਕਿ ਅੱਜ ਦੇ ਪਹਿਰੇਦਾਰ ਅਖਬਾਰ ਦੇ ਉੱਤੇ ਵੀ ਇਸ ਤਰ੍ਹਾਂ ਦੀ ਚਰਚਾ ਛਿੜੀ ਆ ਵੀ ਕੀ ਸੰਵਿਧਾਨਕ ਹੱਕ ਮੰਗਣਾ ਗੁਨਾਹ?
ਵੀ ਜਦੋਂ ਤੁਹਾਡੇ ਭਾਰਤ ਦੇ ਸੰਵਿਧਾਨ ਵਿੱਚ ਲਿਖਿਆ ਹੋਇਆ ਵੀ ਹਰੇਕ ਬੰਦੇ ਨੂੰ ਆਪਦੇ ਬਾਰੇ, ਆਪਦੀ ਕੌਮ ਬਾਰੇ, ਆਪਦੇ ਧਰਮ ਬਾਰੇ, ਆਪਦੀ ਬੋਲੀ ਬਾਰੇ, ਆਪਦੇ ਸੱਭਿਆਚਾਰ ਬਾਰੇ ਜਾਂ ਹੋਰ ਕਿਸੇ ਵੀ ਮਸਲੇ ਬਾਰੇ ਗੱਲ ਕਰਨ ਦਾ ਹੱਕ ਹੈ। ਜਾਂ ਤਾਂ ਸੰਵਿਧਾਨ ਦੇ ਵਿੱਚ ਲਿਖਿਆ ਨਾ ਹੁੰਦਾ, ਡਿਕਟੇਟਰਸ਼ਿਪ ਹੁੰਦੀ ਵੀ ਕੋਈ ਹੋਰ ਗੱਲ ਕਰ ਹੀ ਨਹੀਂ ਸਕਦਾ। ਹੁਣ ਇੱਕ ਪਾਸੇ ਤਾਂ ਦੁਨੀਆ ਸਾਹਮਣੇ ਆਪਦੇ ਆਪ ਦੇ ਨੰਬਰ ਬਣਾਉਣ ਦੇ ਲਈ ਵੀ ਦੇਖੋ ਜੀ, ਸਾਡੇ ਮੁਲਕ ਦੇ ਵਿੱਚ ਤਾਂ ਹਰ ਤਰ੍ਹਾਂ ਦਾ ਹੱਕ, ਅਸੀਂ ਤਾਂ ਦੇਖੋ ਜੀ ਪੂਰੀਆਂ ਖੁੱਲ੍ਹਾਂ ਦੇ, ਅਸੀਂ ਤਾਂ ਜੀ ਫਰੀडम ਆਫ ਸਪੀਚ ਆ ਜਿਹੜੀ, ਤੇ ਫਰੀडम ਆਫ ਐਕਸਪ੍ਰੈਸ਼ਨ, ਵੀ ਤੁਸੀਂ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਹੈ, ਤੁਸੀਂ ਆਪਦੇ ਮਨ ਦੇ ਅੰਦਰਲੇ ਬਲਬਲੇ ਬਾਹਰ ਲੈ ਕੇ ਆਉਣੇ ਆ, ਤੁਹਾਨੂੰ ਪੂਰਾ ਹੱਕ। ਇੱਕ ਪਾਸੇ ਤਾਂ ਸਾਰੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਜਿਹੜੀ ਆ ਕਰਨ ਦਾ, ਦੁਨੀਆ ਸਾਹਮਣੇ ਇਹ ਦਾਅਵਾ ਕਰਨ ਦਾ ਆਪਦੇ ਆਪ ਨੂੰ ਕਿ ਅਸੀਂ ਬੜੇ ਮਹਾਨ ਲੋਕ, ਇਹ ਭੁੱਸ ਪਿਆ ਹੈ। ਤੇ ਦੂਜੇ ਪਾਸੇ ਸਿੱਖਾਂ ਨੂੰ ਕਹਿੰਦੇ ਆ ਵੀ ਖੰਘਣਾ, ਅਸੀਂ ਤੁਹਾਡੇ ਜੂਤ ਪਤਾਣ ਕਰੀਏ, ਤੁਹਾਡੇ ਧਰਮ ਦਾ, ਤੁਹਾਡੀ ਬੋਲੀ ਦਾ, ਤੁਹਾਡੇ ਸੱਭਿਆਚਾਰ ਦਾ ਘਾਣ ਕਰੀਏ, ਤੁਹਾਡੇ ਮੁੰਡੇ ਚੱਕ ਕੇ ਝੂਠੇ ਮੁਕਾਬਲਿਆਂ 'ਚ ਮਾਰ ਦਈਏ, ਤੁਹਾਡੇ ਬੱਚਿਆਂ ਤੇ ਝੂਠੇ ਮੁਕੱਦਮੇ ਬਣਾ ਦਈਏ, ਤੁਹਾਡੇ ਨਾਲ ਜੋ ਮਰਜ਼ੀ ਕੁਝ ਕਰੀਏ, ਪਰ ਤੁਸੀਂ ਉੱਚੀ ਸਾਹ ਨਹੀਂ ਲੈਣੀ। ਤੇ ਜੇ ਤੁਸੀਂ ਉਹਨਾਂ ਜ਼ਾਲਮ ਅਤੇ ਬੁੱਚੜ ਲੋਕਾਂ ਦੇ ਬਾਰੇ ਬੋਲਿਆ, ਜਾਂ ਤੁਸੀਂ ਆਪਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਕੀਤੀ, ਤਾਂ ਅਸੀਂ ਤੁਹਾਡੇ ਨਿਆਣਿਆਂ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਨੂੰ ਝੂਠੇ ਮੁਕੱਦਮਿਆਂ 'ਚ ਫਸਾ ਲਾਂਗੇ। ਹੁਣ ਇਹ ਸਾਰੀ ਖੇਡ ਜਿਹੜੀ ਆ ਇਸ ਮੌਕੇ ਪੂਰੇ ਜੋਬਨ ਤੇ ਆ, ਤੇ ਸਾਡੇ ਸਿੱਖ ਆਗੂ ਜਾਂ ਸਿੱਖ ਜਥੇਬੰਦੀਆਂ ਜਾਂ ਸਾਡੇ ਹੋਰ ਲੋਕ ਜਿਹੜੇ ਆ ਇਸ ਮਸਲੇ ਉੱਤੇ ਕਾਫੀ ਘੋਲ ਹੈ। ਘੋਲਣਾ ਹੀ ਕਹਿ ਸਕਦੇ। ਚਾਹੀਦਾ ਤਾਂ ਇਹ ਆ ਕਿ ਸਾਰੇ ਸੰਸਾਰ ਦੇ ਵਿੱਚ ਇੰਡੀਆ ਦੇ ਇਸ ਦੋਗਲੇਪਣ ਦਾ ਜਲੂਸ ਕੱਢਿਆ ਜਾਂਦਾ ਕਿ ਆਹ ਦੇਖੋ ਬਈ ਇੰਡੀਆ, ਮੇਰਾ ਦੇਸ਼ ਮਹਾਨ। ਇੱਕ ਪਾਸੇ ਤਾਂ ਇਹ ਇੰਡੀਆ ਸੰਵਿਧਾਨਕ ਆਜ਼ਾਦੀਆਂ ਦੀ, ਮੌਲਿਕ ਆਜ਼ਾਦੀਆਂ ਦੀ ਗੱਲ ਕਰਦਾ, ਮੌਲਿਕ ਹੱਕਾਂ ਦੀ ਗੱਲ ਕਰਦਾ, ਬੋਲਣ ਦੀ ਆਜ਼ਾਦੀ ਦੀ ਗੱਲ ਕਰਦਾ, ਫਰੀडम ਆਫ ਸਪੀਚ। ਤੇ ਜਦੋਂ ਕੋਈ ਬੋਲਦਾ ਉਹ ਕਦੇ ਚੱਕ ਲਓ, ਚੱਕ ਕੇ ਮਾਰੋ ਜੇਲ੍ਹ ਦੇ ਵਿੱਚ, ਮੁਕੱਦਮਾ ਦਰਜ ਕਰ ਦਿਓ। ਇਹ ਜਿਹੜਾ ਸਾਰਾ ਚੱਲ ਰਿਹਾ ਚੱਕਰ, ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੀ ਧਰਤੀ ਜਿੱਥੇ ਕਿਸੇ ਵੇਲੇ ਜਦੋਂ ਐਮਰਜੈਂਸੀ ਲੱਗੀ ਆ ਨਾ ਜੀ, ਸਾਰਾ ਭਾਰਤ ਸੁਸਰੀ ਵਾਂਗੂ ਇੰਦਰਾ ਗਾਂਧੀ ਦੇ ਸਾਹਮਣੇ ਅਧੀਨਗੀ ਮੰਨ ਕੇ ਖੜ ਗਿਆ। ਸਾਰੇ ਭਾਰਤ ਦੇ ਵਿੱਚੋਂ ਇਕੱਲਾ ਪੰਜਾਬ ਸੀ ਜਿੱਥੇ ਅਣਖ ਤੇ ਗੈਰਤ ਵਾਲੇ ਲੋਕ ਵਸਦੇ, ਜਿੱਥੇ ਉਹ ਸੂਰਮੇ ਲੋਕ ਵਸਦੇ ਆ ਜਿਨ੍ਹਾਂ ਨੇ ਪਿਛਲੇ 5-7 ਹਜ਼ਾਰ 10,000 ਸਾਲ ਦੇ ਇਤਿਹਾਸ ਦੇ ਵਿੱਚ ਜਿਹੜਾ ਵੀ ਬਾਹਰੋਂ ਆਇਆ, ਜਿਹੜਾ ਵੀ ਬਾਹਰੋਂ ਧਾੜਵੀ ਆਇਆ, ਉਹਦੇ ਨਾਲ ਖਿੱਕ ਢਾਹ ਕੇ ਜੰਗ ਲੜੀ। ਜਿਹੜਾ ਵੀ ਬਾਹਰੋਂ ਚੜ ਕੇ ਆਇਆ ਉਹਦੇ ਨਾਲ ਜੰਗ ਸਭ ਤੋਂ ਪਹਿਲਾਂ ਸਾਰੇ ਭਾਰਤ ਵਿੱਚੋਂ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕਰਨੀ। ਸਾਰਾ ਭਾਰਤ ਪਿਛਲੇ 5-7 ਹਜ਼ਾਰ ਸਾਲ ਤੋਂ ਬਾਹਰੋਂ ਆਏ ਲੋਕਾਂ ਤੋਂ ਜੂਤ ਪਤਾਣ ਕਰਾਉਂਦਾ ਰਿਹਾ। ਤੇ ਜੇ ਕਿਸੇ ਨੇ ਡੱਕਾ ਲਾਇਆ ਤਾਂ ਦਸ਼ਮੇਸ਼ ਪਾਤਸ਼ਾਹ ਦੇ ਸਾਜੇ ਹੇਠ ਖਾਲਸੇ ਸਿੱਖਾਂ, ਉਹ ਲੋਕ ਜਿਹੜੇ ਇਸ ਧਰਤੀ ਦੇ ਪ੍ਰਤੀ ਆਪਦੀ ਜ਼ਿੰਮੇਵਾਰੀ ਨੂੰ, ਆਪਦੇ ਫਰਜ਼ਾਂ ਨੂੰ ਨਿਭਾਉਣ ਲੱਗਿਆ, ਜਾਨ ਬਚਾਉਣ ਦੇ ਨਾਲੋਂ ਜਾਨ ਮਾਰਨ ਵਿੱਚ ਵੱਧ ਵਿਸ਼ਵਾਸ ਰੱਖਦੇ ਹੈ। ਉਹਨਾਂ ਨੂੰ ਜਦੋਂ ਇਹ ਪਤਾ ਲੱਗਿਆ, ਇੱਕ ਤਾਂ ਇੰਦਰਾ ਗਾਂਧੀ ਕਹਿੰਦੀ ਆ ਕਿ ਕਿਸੇ ਨੇ ਖੰਘਣਾ ਨਹੀਂ, ਕਿਉਂ ਨਹੀਂ ਕਰਨੀ, ਕਿਸੇ ਐਮਰਜੈਂਸੀ ਲੱਗ ਗਈ। ਦੂਜੇ ਪਾਸੇ ਸਾਰਾ ਭਾਰਤ ਤੇ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਵੀ ਲੰਮੀਆਂ ਪੈ ਗਈਆਂ। ਤੀਜਾ ਇਹ ਵੀ ਇੰਦਰਾ ਗਾਂਧੀ ਕਹਿੰਦੀ ਆ
ਇਹ ਸਿੱਖੋ, जे तुसी मेरे खिलाफ ना डटो, चुप कर जावो, मैं तुहाडे नाल जिहड़े पिछले मसले चलते हैं सिखां दे पंजाब पंथ ते पंजाब दे जिहड़े मसले पेंडिंग पे ने वो सारे मसले मैं हल कर दे। कईयां नूं अज ये गल लगदी भी आ भी जे उदों पंगा ना लैंदे तां शायद गल हो, पर पंथ ने ते पंजाब दे लोकां ने उन्हां जुल्मां दे खिलाफ इहो जिहा झंडा चक्किया कि आ जिहड़े नरेंद्र मोदी आगे ने ये भी पग बन के दरबार साहिब डुके करते सी। होर जिन्ने सारे भारत दे लीडर ने उन्हां सारियां लई सिख धर्म अते सिख लोक आ जिहड़े सिख सिद्धांत आ जिहड़े वो प्रेरणा स्रोत हैं। गुरुद्वारियां दे विचों एमरजेंसी के खिलाफ डट के जंग लड़ी, एमरजेंसी के खिलाफ जिहड़ा मोर्चा लाया वो उही मौलिक अधिकारां दी, फ्रीडम ऑफ स्पीच दी, शहरी आजादियां दी गल सी। ते अज सारा भारत जिहड़ा है वो दड़बट्टी बैठा, जदों कि चाहिदा ये है कि सारा भारत ते खास तौर ते हिंदू भाईचारा वो कहता है कि ये तां वो लोग ने जिन्हां ने सानू अन्न बाहरों जिहड़ा सी झूठा फड़ के मंगण तोरे रहिंदे सी, इन्हां ने सानू साडा भारत दा अन्न भंडार भारता भरिया की उछलण लाता। ये वो लोग ने जिन्हां ने सदा सरबत का भला मंगिया, ये वो लोग ने जिन्हां दी 9वें पातशाह की शहादत ते बाद विच जिहड़ियां हिंदवाणियां नूं धाड़ भी चक के ले जांदे सी ते इन्हां दे बड़े बडेरियां ने छुड़ा। ते जेकर अज अपने कोल ताकत आई आ लोकतंत्र दे राही, जेकर अपने कोले सियासी सत्ता आ गई है तो अपना फर्ज बनता कि आपां इन्हां लोकां सिखां नूं पंजाब दे वासियां नूं इन्ना ज्यादा मान सत्कार दईए, इन्ना ज्यादा इन्हां दे दिल जितण वाले काम करिए भी दुनिया कहे भी जे सिखां ने पंजाब दे लोकां ने हिंदुस्तानियां दे नाल वधिया विहार किया, इन्हां दी औखे टाइम दे उत्ते बांह फड़ी, तां घट फिर भारतीयां ने भी नहीं की। भारतीयां ने भी इतिहास सिरज दिता ते आपदे उत्ते कीते हुए एहसानां दे बदले विच जो कुछ भारती लोकां ने कीता ते बेमिसाल। जे किते इदां हो जांदा तां जिन्हां समस्यावां नाल अज भारत उलझिया पिया ये शायद उठदियां, पर भारत दे हाकमां ने सिक्खी अते सिखां नूं मुकाउण दा अहद कर 1947 तो लैके अज तक का इतिहास साडे सामने। बड़े लोग ने जिन्हां नूं अजे भी झूठ बोलण दी, झूठ नूं सच मनण दी आदत आ। दल खालसा दे सत्कारयोग आगू भाई गजेंद्र सिंह दे कुछ विचार ने, कहंदे अज शायद बहुते लोकां नूं यकीन ना होवे कि पंथ अते पंजाब नूं नुकसान पहुंचाउण वाले बहुते कार्यां दे पिछे भारती एजेंसियां दा हथ सी ते है। दूजा, अज बहुते लोकां नूं शायद यकीन ना आवे, पर एक दिन
वक्त इस सच्चाई उत्ते मोहर लावेगा कि पंथ अते पंजाब नूं नुकसान पहुंचाउण वाले बहुते कार्यां पिछे भारती एजेंसियां दा हथ सी ते है। 1947 तो पहला सिख कौम नूं उसके कौमी राज भाग के हक तो वांझे रखण लई ते बाद विच उसके कौमी हक तो उसनूं दूर रखण लई भारती लीडरशिप ने एक पूरी प्लैनिंग नाल काम किया। सियासी तौर के उत्ते अकाली दल वर्गी सिखां दी मजबूत जमात का पूरी तरह राष्ट्रीकरण किया गया ਤਾਂ ਜੋ ਉਹ सिख कौम की विलक्षणता के आधार पर कोई हक मंगण जोगा ही ना रह सके। ये गल जिहड़ी आ जिहड़ी मैं हुण करदा हटिया एमरजेंसी वाली गल, एमरजेंसी के खिलाफ मोर्चा लाउण वाले अकालियां ने अज दड़ बट्टी हुई। वो कहते हैं जी असीं दातरे किरपाना वाले हाँ, पग्गां वाले हाँ, दाड़े वाले हाँ, साडी कुर्बानियां भरा इतिहास आ, साडा ये आ वो आ। कुल मिला के बादल दल वाले अकाली भरा साडे पूरा दावा कर रहे ने कि असीं उन्हां पुरातन अकालियां दे वारस। अकाली फूला संघ तक लै जांदे आपदे झूठ। कहते असीं गुरुद्वारा सुधार लहर वाले उन्हां सूरवीरां दे वारस हां जिन्हां ने धर्म हेत सीस वाली बहुत बड़ा सिद्धांतक सभ्याचारक एक इनकलाब लेके आंदा। उस इनकलाब दे वारस हां कहते खड़े किथे अज पंजाब दे धीआं पुत्तां नूं चक के लै जांदे आ दिल्ली वाले मनमर्जी का केस पाउंदे ये दड़ बट्टी बैठी। बुल तो बुल नहीं चकते, बुल तो बुल नहीं चकते। पंजाब दे ये अंत धीआं पुत्तां नूं हुकूमती मशीनरी कतल करी जावे, झूठे मुकदमा च फसाई जावे, ये दड़ बट के बैठे रहे। वारस उन्हां दे कहाउंदे आ जिन्हां ने एमरजेंसी खिलाफ मोर्चा लाया। भाई अज भी ये जिहड़े लोग ने जिहड़े पंथ की चढ़ती कला की सरगर्म ने ये भारतीय संविधान के अंदर मिले हुए हकों के अनुसार ही गल कर। बड़े इहो जिहे पंथ प्रस्त जां खालिस्तानी लोग ने जिहड़े वो बरखा जा ला के अपने घर च बैठे आ जिहदे अनुसार RTI पा के उन्होंने पता करवाया तो लिख के दिता गया कि खालिस्तान की गल करनी कोई कानूनी तौर पर जुर्म नहीं बनता। अज जदों उन्हां दे उत्ते मुकदमे दर्ज हो गए तो कोई बादल दल वाला लीडर उन्हां दे हक च बोलण नूं तैयार नहीं। आ वोटां जदों आ गईयां उदों मूँह चक के जाणगे कि सानूं वोटां कहते तां खालिस्तान नहीं है। भाई फिर तुसीं काहतों झूम झूम के गुरद्वारियां च अरदास मौके करते हुंदे हो राज करेगा खालसा आकी रहे ना कोई। राज करेगा खालसा दे नारे लाउणे कि राज करेगा खालसा की भावना नूं लैके सेवा कर रहे प्रचार कर रहे सरगर्म जिहड़े सिख हैं उन्हां दे उत्ते जदों कोई गल आ जाए उदों एक फोका जिहा बयान देण जोगे नहीं। हाल हो चुकिया कि साहिब श्री गुरु ग्रंथ साहिब जी के पावन स्वरूपों की बेअदबी करने वाली धਿਰ तेरा सरसा के खिलाफ बादल दल चुप कहते वोटां ना चले जाण। सिक्खी अते सिखां दे दुश्मन जिन्ने डेरेदार ने जिन्हां नूं भारतीय हुकूमती तंत्र दीआं खुफिया एजेंसियां ने इस खिते विच सिखां दी सिक्खी तो सिखां दा मन सिक्खी तो उचाट करन दे एजेंडे तहत इत्थे सरगर्म
ਉਹਨਾਂ ਸਾਰੇ ਡੇਰੇਦਾਰ ਸਾਧਾਂ, ਅਖੌਤੀ ਬਾਬਿਆਂ ਤੇ ਹੋਰ ਲਟਰਮ ਪਟਰਮ ਸਭ ਪਤਾ ਲੱਗ ਜਾਂਦਾ ਕਿਹਦੀ ਕਿਤੇ ਤਾਰ ਜੁੜੀ ਹੋਈ। ਇਹ ਜਿੰਨੇ ਸਿੱਖ ਵਿਰੋਧੀ ਵਰਤਾਰੇ ਨੇ, ਇਹਨਾਂ ਸਾਰਿਆਂ ਦੇ ਦਿੱਲੀ ਨਾਲ, ਨਾਗਪੁਰ ਨਾਲ, ਖੁਫੀਆ ਏਜੰਸੀਆਂ ਨਾਲ ਹੱਦ ਹੋ ਗਈ। ਹੁਣ ਤਾਂ ਕਈ SSP DSP ਆਪਦੇ ਸਾਧ ਪਾਲੀ ਬੈਠੇ ਆ ਵੀ ਕਦੇ ਕੰਮ ਆਉਣਗੇ। ਆ ਜਿੰਨੇ ਹਿੰਦੂ ਕੱਟੜਪੰਥੀ ਜਥੇਬੰਦੀਆਂ ਤੁਰੀਆਂ ਫਿਰਦੀਆਂ ਨੇ, ਇਹਨਾਂ ਬਾਰੇ ਮੀਡੀਆ ਦੇ ਵਿੱਚ ਆਮ ਚਰਚਾ ਹੁੰਦੀ। ਪਿੱਛੇ ਜੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਵੀ ਛਪਿਆ ਸੀ। ਉਹ ਕਹਿੰਦੇ ਜੀ ਇਹਨਾਂ ਨੂੰ ਕੌਣ ਪੈਦਾ ਕਰਦਾ? ਕਹਿੰਦਾ ਕੋਈ ਨਾ ਕੋਈ ਲੜੂ ਪੋਸੀਆ, ਕੋਈ ਵੱਡਾ ਛੋਟਾ ਅਫਸਰ ਇਹਨਾਂ ਦੇ ਮਗਰ, ਕੋਈ ਖੁਫੀਆ ਏਜੰਸੀਆਂ ਮਗਰ, ਨਹੀਂ ਤਾਂ ਇੱਕ ਆਮ ਸਧਾਰਨ ਜੇ ਕੰਮ ਕਰਨ ਵਾਲੇ ਬੰਦੇ। ਬਹੁਤੇ ਬੰਦਿਆਂ ਬਾਰੇ ਜਦੋਂ ਪਤਾ ਕਰੀਦਾ ਵੀ ਅੱਜ ਜਿਹੜਾ ਪੂਰੇ ਸਿੱਖ ਜਗਤ ਦੀ ਹੇਠੀ ਕਰਨ ਵਾਲੀਆਂ, ਸਿੱਖਾਂ ਦੇ ਜਜ਼ਬਾਤਾਂ ਨੂੰ ਬਲੂੰਦਰ ਕੇ ਵੰਗਾਰਨ ਵਾਲੀਆਂ ਗੱਲਾਂ ਕਰ ਰਿਹਾ ਬੰਦਾ, ਇਹ ਕੀ ਹੈ ਇਹਦਾ ਪਿਛੋਕੜ? ਜਦੋਂ ਪਤਾ ਕਰੀਦਾ ਤਾਂ ਪਤਾ ਲੱਗਦਾ ਵੀ ਇਹ ਤਾਂ ਗੋਲ ਗੱਪਿਆਂ ਦੀ ਰੇਹੜੀ ਦਾ, ਇਹ ਤਾਂ ਮੂੰਗਫਲੀ ਵੇਚਦਾ ਹੁੰਦਾ ਸੀ ਜਾਂ ਕੋਈ ਹੋਰ ਇਦਾਂ ਦਾ ਕੰਮ ਕਰਦਾ ਸੀ। ਬੜੀ ਗਰੀਬੀ ਸੀ ਘਰੇ, ਬੜਾ ਮਾੜਾ ਹਾਲ ਸੀ, ਤੇ ਪਰ ਜਦੋਂ ਹੋਕੇ ਹਾਕੇ ਦਿੰਦਾ ਸੀ ਖੜ ਕੇ ਰੇਹੜੀ, ਸਬਜ਼ੀ ਭਾਜੀ ਵੇਚਦਾ ਸੀ, ਤਾਂ ਇਹਦੇ ਬੋਲ ਚਾਲ ਦੇ ਲਹਿਜੇ ਵਿੱਚ ਰਸ ਜਿਹਾ ਹੁੰਦਾ ਸੀ, ਸਮਾਜ ਦੇ ਲੋਕਾਂ ਨੂੰ ਬੜਾ ਆਉਂਦਾ ਸੀ, ਗੱਲਾਂ ਬਾਤਾਂ ਬੜੀਆਂ ਮਾਰਦੀਆਂ। ਤੇ ਸੁਭਾਅ ਜਿਹੜਾ ਸੀ ਬੜਾ ਚਿੜਚਿੜਾ ਸੀ, ਲੜ ਛੇਤੀ ਚ ਪੈਂਦਾ ਸੀ, ਗੁੱਸੇਖੋਰ ਸੀ, ਤੇ ਗਰੀਬੀ ਕਰਕੇ ਘਰੇ ਵੀ ਕਲੇਸ਼ ਰਹਿੰਦਾ ਸੀ। ਉਹ ਇਸ ਬੰਦੇ ਨੂੰ ਕਿਸੇ ਅਫਸਰ ਦੀ ਸਵੱਲੀ ਨਜ਼ਰ ਨੇ ਪਛਾਣ ਲਿਆ। ਇਹ ਪੰਪ ਪੁੰਪ ਦੇ ਕੇ ਉਹਨੂੰ ਕਿਹਾ ਵੀ ਤੂੰ ਸਿੱਖਾਂ ਦੇ ਖਿਲਾਫ ਭਗਾਈ ਮਾਰ, ਤੈਨੂੰ ਗਨਮੈਨ ਦਿੰਦੇ ਆ, ਤੈਨੂੰ ਗੱਡੀ ਦਿੰਦੇ ਆ, 4 ਪੈਸੇ ਮਿਲਣਗੇ, ਹੌਲੀ ਹੌਲੀ ਤੇਰੀ ਤਰੱਕੀ ਕਰਾਂਗੇ, ਜਿੰਨਾ ਜ਼ਿਆਦਾ ਤੂੰ ਗੰਦ ਪਾਏਗਾ ਉਨੀ ਜ਼ਿਆਦਾ ਤੇਰੀ ਬੱਲੇ ਬੱਲੇ ਹੋਊਗੀ। ਤੈਨੂੰ ਹੱਕ ਇਹ ਆ ਕਿ ਤੂੰ ਜੋ ਮਰਜ਼ੀ ਕਰੇ, ਤੂੰ ਜੋ ਮਰਜ਼ੀ ਚੰਗਾ ਬੋਲੇ ਮਾੜਾ ਬੋਲੇ, ਅਸੀਂ ਤੇਰੇ ਮਗਰ। ਹੁਣ ਹਾਲ ਇਹ ਹੋਇਆ ਪਿਆ ਕਿ ਸਿੱਖਾਂ ਦੀਆਂ ਸਭ ਤੋਂ ਸੁਪਰੀਮ ਜਿਹੜੀਆਂ ਪੋਸਟਾਂ ਤੇ ਬੈਠੇ ਲੋਕ ਨੇ, ਜਾਂ ਸਿੱਖਾਂ ਦੇ ਸਭ ਤੋਂ ਅਹਿਮ ਸੰਵੇਦਨਸ਼ੀਲ ਜਿਹੜੇ ਮਸਲੇ, ਜਿਨ੍ਹਾਂ ਬਾਰੇ ਬਹੁਤ ਵਾਰੀ ਸਿੱਖ ਚਾਹੁੰਦੇ ਹੋਏ ਵੀ ਇਸ ਕਰਕੇ ਚੁੱਪ ਕਰ ਜਾਂਦੇ ਆ ਕਿ ਨਹੀਂ, ਸਾਨੂੰ ਅਸੀਂ ਇੱਥੇ ਬੋਲਦੇ ਚੰਗੇ, ਸਾਨੂੰ ਬੋਲਣਾ ਨਹੀਂ ਚਾਹੀਦਾ। ਤੇ ਉਹਨਾਂ ਬਾਰੇ, ਉਹਨਾਂ ਦੇ ਖਿਲਾਫ ਨੀਚ ਦਰਜੇ ਦੀ ਬੋਲੀ ਇਹ ਲੋਕ ਬੋਲਦੇ। ਕਾਹਦੇ ਲਈ? ਤਾਂ ਕਿ ਸਿੱਖਾਂ ਦਾ ਵਕਾਰ ਜਿਹੜਾ ਹੈ ਉਹ ਇਹਨਾਂ ਨੂੰ ਤਾਂ ਇਹ ਕੋਈ ਬੰਦੇ ਨੇ, ਇਹ ਕੋਈ ਨਹੀਂ। ਆ ਦੇਖੋ ਇੱਕ ਆਮ ਜਿਹਾ ਬੰਦਾ, ਧਾਰ ਜਿਹਾ ਬੰਦਾ, ਇਹਨੇ ਰਗੜੇ ਕੱਢੇ ਪੈ ਨੇ। ਦੇਖੋ ਤਾਂ ਸਹੀ ਯਾਰ, ਫਲਾਨਾ ਹਿੰਦੂ ਸ਼ਬਦ ਨਾ ਫਲਾਨਾ ਇਹ ਕਿੰਨਾ ਉਹਦੇ ਬਾਰੇ ਬੋਲ ਰਿਹਾ, ਕੀ ਕਰ ਲਿਆ? ਸਿੱਖਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਹੀਣ ਭਾਵਨਾ ਭਰਨ ਦੇ ਲਈ, ਉਹਨਾਂ ਨੂੰ ਇਹ ਜਤਾਉਣ ਦੇ ਲਈ ਕਿ ਤੁਹਾਡੇ ਪੱਲੇ ਹੈ ਕੀ, ਤੁਸੀਂ ਤਾਂ ਕੁਝ ਵੀ ਨਹੀਂ। ਤੁਹਾਡੇ ਵੱਡੇ ਤੋਂ ਵੱਡੇ ਜਿਹੜੇ ਅਹੁਦੇ ਤੇ ਬੈਠੇ ਤੁਹਾਡੇ ਸਤਿਕਾਰਯੋਗ ਲੋਕ ਨੇ, ਉਹਨਾਂ ਦਾ ਵੀ ਅਸੀਂ ਵਕਾਰ ਰੋੜ ਸਕਦੇ। ਇਸ ਤਰੀਕੇ ਦੇ ਬੜੇ ਸਟੰਟਰੂ ਜੇ ਲੋਕ, ਜਿਨ੍ਹਾਂ ਦਾ ਮੂੰਹ ਨਹੀਂ ਸਿਰ ਨਹੀਂ, ਉਹਨਾਂ ਨੂੰ ਮਾਰਕੀਟ ਵਿੱਚ ਉਭਾਰਨ ਦੇ ਪਿੱਛੇ ਏਜੰਸੀਆਂ ਦਾ। ਪਰ ਕਦੇ ਸੁਣਿਆ ਕਦੇ ਬਾਦਲ ਦਲ ਨੇ ਉਹਨਾਂ ਦਾ ਵਿਰੋਧ ਕੀਤਾ ਹੋਊ? ਆਮ ਸਿੱਖਾਂ ਵਿੱਚੋਂ ਕੋਈ ਉੱਠਦਾ, ਕਦੇ ਕੋਈ ਭਾਈ ਜੋਗਾ ਸਿੰਘ ਖਾਲਿਸਤਾਨੀ, ਕਦੇ ਕੋਈ ਹੋਰ, ਉਹ ਆਮ ਸਿੱਖ ਨੌਜਵਾਨ ਮੁੰਡੇ ਉੱਠ ਕੇ ਉਹਨਾਂ ਦਾ ਵਿਰੋਧ ਕਰ ਲੈਣ ਤੇ ਪੁਲਿਸ ਉਹਨਾਂ ਨਾਲ ਜੋ ਮਰਜ਼ੀ ਕਰੇ। ਪਰ ਜਿਹੜੇ ਕਹਿੰਦੇ ਆ ਅਸੀਂ ਸਿੱਖੀ ਦੇ ਰਾਖੇ ਆ, ਅਸੀਂ ਪੰਥ ਦਾ ਧਰਮ, ਸ਼੍ਰੋਮਣੀ ਕਮੇਟੀ ਦੀ ਵੋਟ ਆਵੇ ਤਾਂ ਸਾਨੂੰ ਪੈਣੀ ਚਾਹੀਦੀ ਆ, ਤੇ ਜੇ MLA MP ਦੀ ਵੋਟ ਆ ਤਾਂ ਸਾਨੂੰ ਪੈਣੀ ਚਾਹੀਦੀ ਆ,
ਵੋਟਾਂ ਸਾਨੂੰ ਪਾਓ, ਅਹੁਦੇ ਸਾਨੂੰ ਦਿਓ, ਤੇ ਜਦੋਂ ਹੋਵੇ ਜਦੋਂ ਪਵੇ ਲੋੜ ਉਦੋਂ ਅਸੀਂ ਆਹ ਭਾਈ ਜੇ ਤੁਸੀਂ ਬੋਲਣਾ ਨਹੀਂ ਫਿਰ ਤੁਹਾਨੂੰ ਰਗੜ ਕੇ ਕੋਲੇ ਤੇ ਲਾਉਣਾ। ਤੁਸੀਂ ਉਹੀ ਲੋਕ ਹੋ ਜਿਨ੍ਹਾਂ ਨੇ ਕਿਸੇ ਮੌਕੇ ਖਾਲਿਸਤਾਨ ਦੀ ਹਮਾਇਤ ਵੀ ਕੀਤੀ, ਖਾਲਸਾ ਰਾਜ ਦੀ ਹਮਾਇਤ ਕੀਤੀ, ਸਿੱਖ ਸਟੇਟ ਦੀ ਹਮਾਇਤ ਕੀਤੀ। ਹੁਣ ਦੜ ਬੱਤੀ ਸੋਸ਼ਲ ਮੀਡੀਆ ਦੇ ਉੱਤੇ ਜਿੰਨੀਆਂ ਨਾਵਾਚਕ ਕੌਮ ਦੇ ਖਿਲਾਫ ਭੈੜੀਆਂ ਮਾੜੀਆਂ ਗੱਲਾਂ ਲਿਖੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਨਾਲ ਨਵੀਂ ਪਨੀਰੀ ਦੇ ਮਨਾਂ ਵਿੱਚ ਗਲਤ ਪ੍ਰਭਾਵ ਪੈ ਸਕਦਾ ਹੈ, ਉੱਥੇ ਉਹਨੂੰ ਰੋਕਣ ਦੇ ਲਈ ਇਹਨਾਂ ਕੋਲੇ ਕੋਈ ਪ੍ਰੋਜੈਕਟ ਨਹੀਂ, ਕੋਈ ਗੱਲ ਨਹੀਂ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੇ ਜੋਗੀ ਵੀ ਨਹੀਂ ਰਹੀ ਵੀ ਇੱਕ ਕਾਬਲ ਵਕੀਲਾਂ ਦਾ ਇੱਕ ਉਹ ਬਣਾਵੇ ਪੈਨਲ, ਤੇ ਇੱਕ ਪੇਜ ਬਣਾ ਦੇਵੇ ਫੇਸਬੁੱਕ ਦੇ ਉੱਤੇ, ਇੱਕ ਪੇਜ ਹੀ ਬਣਾਉਣਾ ਕਿ ਜਦੋਂ ਵੀ ਜਿੱਥੇ ਵੀ ਸਿੱਖੀ ਅਤੇ ਸਿੱਖਾਂ ਦੇ ਉਲਟ ਕੋਈ ਚੀਜ਼ ਲਿਖੀ ਮਿਲਦੀ ਆ ਇੱਥੇ ਪੋਸਟ ਕਰੋ, ਸਾਨੂੰ ਮੈਂਸ਼ਨ। ਸ਼੍ਰੋਮਣੀ ਕਮੇਟੀ ਦਾ ਜਿਹੜਾ ਲੀਗਲ ਸੈੱਲ ਵਾ ਉਹਨਾਂ ਲੋਕਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਵਾ ਦਿਓ। ਵੇਖ ਦੀ ਔਖੀ ਗੱਲ। ਹੁਣ ਸਿੱਖਾਂ ਦੇ ਭੋਲੇ ਭਾਲੇ ਆਮ ਮੁੰਡੇ ਉਹਨਾਂ ਨਾਲ ਪੰਗਾ ਲੈ ਕੇ ਗੱਲ ਕਈ ਵਾਰੀ ਵਿਗੜ ਜਾਂਦੀ ਆ। ਇੱਥੇ ਸਾਨੂੰ ਕਈ ਸੁਨੇਹੇ ਲਾਉਂਦੇ ਆ ਜੀ, ਮੈਨੂੰ ਥਾਣੇ ਸੱਦਿਆ, ਮੈਂ ਕੀ ਹੋਇਆ, ਕਹਿੰਦੇ ਜੀ ਕੋਈ ਹਿੰਦੂ ਕੱਟੜਪੰਥੀ ਮਾਤਾ ਗੁਜਰੀ ਜੀ ਬਾਰੇ, ਦਸ਼ਮੇਸ਼ ਪਾਤਸ਼ਾਹ ਬਾਰੇ, ਗੁਰੂ ਸਾਹਿਬਾਨ ਦੇ ਬਾਰੇ ਮਾੜੇ ਸ਼ਬਦ ਲਿਖਦਾ ਸੀ, ਤੇ ਮੈਂ ਉਹਨੂੰ ਫੋਨ ਕਰਕੇ ਕਿਹਾ ਕਿ ਭਰਾਵਾ ਇਹ ਕੰਮ ਚੰਗਾ ਨਹੀਂ, ਬਈ ਅਸੀਂ ਇੰਨੇ ਗਰਕੇ ਹੋਏ ਨਹੀਂ ਹੈਗੇ ਕਿ ਹਿੰਦੂ ਦੇਵੀ ਦੇਵਤਿਆਂ ਦੀ ਜਾਂ ਹਿੰਦੂ ਧਰਮ ਦੇ ਬਾਰੇ ਕੋਈ ਮਾੜਾ ਸ਼ਬਦ ਲਿਖੀਏ, ਤਾਂ ਸਾਨੂੰ ਤੂੰ ਚੰਗਾ ਨਹੀਂ ਲੱਗਦਾ ਤੇਰਾ ਇਹ ਕੰਮ, ਤੇ ਕਿਰਪਾ ਕਰੇ ਇਹ ਚੀਜ਼ਾਂ ਨਾ ਕਰ। ਤੇ ਉਹਨੇ ਕਹਿੰਦਾ ਮੂਹਰੋਂ ਕੋਈ ਗਾਲ ਕੱਢੀ ਜਾਂ ਔਖਾ ਹੋ ਗਿਆ, ਮੇਰੇ ਤੋਂ ਵੀ ਦੋ ਸ਼ਬਦ ਪੱਤੇ ਬੁੱਲੇ ਗਏ, ਤੇ ਹੁਣ ਮੈਨੂੰ ਕਹਿੰਦੇ ਆ ਵੀ ਤੂੰ ਮਾਰ ਦੇ, ਧਮਕੀ ਦਿੱਤੀ ਆ, ਤੇ ਪੇਸ਼ ਹੋ ਗਏ SSP ਦੇ। ਤੇ ਕਹਿੰਦਾ ਜੀ ਮੈਂ ਦੇਖਿਆ ਵੀ ਉਹਨਾਂ ਦੇ ਨਾਲ ਤਾਂ ਕਾਫੀ ਸਾਰੇ ਹਿੰਦੂ ਤੇ ਹੋਰ ਲੀਡਰ ਆਉਣੇ ਆ, ਤੇ ਮੇਰੇ ਨਾਲ ਚੱਲੋ, ਕਈਆਂ ਦੇ ਇਹੋ ਜਿਹੇ ਮਸਲੇ ਇਹੋ ਜਿਹੇ ਫੋਨ ਸਨ। ਤੇ ਇੱਧਰ ਜਿਨ੍ਹਾਂ ਨੇ ਵੋਟਾਂ ਲੈਣੀਆਂ, ਜਿਹੜੇ ਪੰਥ ਰਤਨ ਨੇ, ਜਿਹੜੇ ਬਾਦਲ ਦਲ ਨੇ, ਇਹ ਦੜ ਬੱਟੀ ਬੈਠੇ ਆ, ਕਹਿੰਦੇ ਸਾਡਾ ਤਾਂ ਕੋਈ ਮਸਲਾ ਹੀ ਨਹੀਂ। ਉਹ ਭਾਈ ਗੁਰੂ ਸਾਹਿਬਾਨ ਸਾਰਿਆਂ ਦੇ, ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ, ਧਰਮ ਸਾਡਾ ਸਾਰਿਆਂ ਦਾ, ਤੇ ਜਦੋਂ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਵਿੱਚ ਛਿੱਤਰ ਖਾਣੇ ਆ, ਝੂਠੇ ਮੁਕੱਦਮੇ ਬਣਵਾਉਣੇ ਆ, ਝੂਠੇ ਮੁਕਾਬਲਿਆਂ 'ਚ ਮਾਰੇ ਜਾਣਾ, ਤਾਂ ਆਮ ਲੋਕਾਂ ਦੇ ਪੁੱਤ, ਤੇ ਜਦੋਂ ਆ ਜਾਵੇ ਗੱਲ ਵੋਟਾਂ ਦੀ, MLA MP ਬਣਨ ਦੀ, ਸ਼੍ਰੋਮਣੀ ਕਮੇਟੀ ਮੈਂਬਰ ਬਣਨ ਦੀ, ਉਦੋਂ ਫਿਰ ਬਾਦਲ ਪਰਿਵਾਰ ਦੇ ਚਹੇਤੇ ਤੇ ਪਿੱਠੂ ਲੋਕ ਆ ਜਿਹੜੇ ਉਹਨਾਂ ਦੀ ਕੌਮੀ ਹਿੱਤਾਂ ਦੇ ਉਲਟ ਭੁਗਤਣ ਵਾਲੇ, ਸਾਰੇ ਵਰਤਾਰਿਆਂ ਦੇ ਉਲਟ ਜਿਹੜੇ ਲੋਕ ਮੈਦਾਨ ਵਿੱਚ ਡਟਦੇ ਆ, ਉਹਨਾਂ ਸਾਰਿਆਂ ਦਾ ਮੈਂ ਰੋਮ ਰੋਮ ਕਰਕੇ ਰਿਣੀ ਆ, ਜਿਨ੍ਹਾਂ ਦੇ ਮਗਰ ਕੋਈ ਵੱਡੀ ਤਾਕਤ ਨਹੀਂ, ਕੋਈ ਉਹਨਾਂ ਦੇ ਮਗਰ ਵੱਡੀ ਧਿਰ ਨਹੀਂ। ਜਦੋਂ ਸੀਏ ਸਟਾਫ ਦੇ ਵਿੱਚ ਬੁੱਚੜਾਂ ਦੇ ਹੱਥ ਚੜਿਆ ਹੋਇਆ ਕਿ ਸਿੱਖਾਂ ਦਾ ਧੀ ਪੁੱਤ ਅਲਫ ਨਗਰ ਕਰਕੇ ਛਿੱਤਰ ਖਾ ਰਿਹਾ ਹੁੰਦਾ, ਜ਼ੁਲਮ ਚੱਲ ਰਿਹਾ ਹੁੰਦਾ, ਔਰ ਜ਼ੁਲਮ ਅੱਖਰ ਜਿਹੜਾ ਨਾ ਇਹਦਾ ਕੋਈ ਸੀਮਾ ਨਹੀਂ ਹੈ। ਜ਼ੁਲਮ ਕੁੱਟ ਖਾਣੀ, ਡਾਂਗਾ ਸੋਟੇ, ਛਿੱਤਰ ਖਾਣੇ, ਇੱਥੇ ਤੱਕ ਨਹੀਂ ਹੁੰਦਾ। ਜਲੀਲ ਕਰਦੇ, ਜਲੀਲ। ਸਭ ਤੋਂ ਭੈੜੀ ਤੇ ਮਾੜੀ ਗੱਲ ਜਦੋਂ ਕਕਾਰਾਂ ਨੂੰ ਤੋੜਦੇ, ਪਹਿਲਾਂ ਉਹਦੇ ਕੇਸ ਖੋਲ ਕੇ ਸਿਰ ਦੇ ਵਿੱਚ ਕਹਿੰਦਾ 100 ਛਿੱਤਰ ਪਏ, 100 ਸਿਰ 'ਚ ਛਿੱਤਰ ਮਾਰ ਕਕਾਰਾਂ ਦਾ ਦੱਸੀਏ, ਟੰਗੇ ਕੜੇ ਕਿਰਪਾਨਾਂ ਉੜਦੇ। ਉਦੋਂ ਰਾਜ ਭਾਗ ਚਾਹੇ ਬਾਦਲ ਕਹਿੰਦਾ ਹੋਵੇ, ਚਾਹੇ ਕਿਸੇ ਹੋਰ ਦਾ, ਇਹ ਜਿਹੜੇ ਵੱਡੇ ਅਕਾਲੀ ਲੀਡਰ ਜਿਹੜੇ ਆਪਦੇ ਆਪ ਨੂੰ ਅਕਾਲੀ ਫੂਲਾ ਸਿੰਘ ਦੇ ਪਾਸ ਪਾਉਂਦੇ, ਚੁੱਪ ਕਰਕੇ ਬੈਠੇ। ਉਹ ਜੇਕਰ ਰਾਜ ਸੱਤਾ ਤੇ
ਕਾਬਜ ਹੋਣ ਤੋਂ ਬਾਅਦ ਵੀ ਤੁਸੀਂ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਨਹੀਂ ਰੋਕ ਸਕਦੇ। ਸਿੱਖੀ ਅਤੇ ਸਿੱਖਾਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਖਾਮੋਸ਼ ਕਰਵਾਉਣ ਜੋਗੇ ਨਹੀਂ, ਮੁਕੱਦਮਾ ਦਰਜ ਕਰਵਾਉਣ ਜੋਗੇ ਵੀ ਨਹੀਂ, ਤਾਂ ਫਿਰ ਤੁਹਾਨੂੰ ਰਾਜਗੱਦੀਆਂ, ਅਹੁਦੇਦਾਰੀਆਂ ਕਾਹਦੇ ਨੇ? ਉਹ ਜਿਹੜਾ ਅਗਲਾ ਹੈਗਾ ਸੈਕਸ਼ਨ ਪੰਥਕ ਜਥੇਬੰਦੀਆਂ, ਇਹਨਾਂ ਤੇ ਵੀ ਸਾਨੂੰ ਪੰਥਕ ਜਥੇਬੰਦੀਆਂ, ਇਹਨਾਂ ਦੇ ਉੱਤੇ ਬੜੀ ਵੱਡੀ ਬੜੀ ਭਾਰੀ ਜ਼ਿੰਮੇਵਾਰੀ ਹੈ। ਸਾਧਨਾ ਦੀ ਵੀ ਘਾਟ ਦਾ ਸਾਨੂੰ ਪਤਾ ਹੈ। ਅਸੀਂ ਹਕੀਕਤ ਨੂੰ ਵੀ ਪਛਾਣਦੇ ਹਾਂ ਵੀ ਆਪਦੇ ਵੱਲੋਂ ਵਾਹਵਾ ਤੁਸੀਂ ਯਤਨ ਕਰਦੇ, ਪਰ ਤੁਹਾਡੇ ਇਹ ਸਾਰੇ ਯਤਨਾਂ ਦੇ ਬਾਵਜੂਦ ਜੇਕਰ ਗੱਲ ਨਹੀਂ ਬਣੀ ਤਾਂ ਤੁਹਾਡੇ ਉੱਤੇ ਸਾਨੂੰ ਗਿਲਾ ਕਰਨ ਦਾ ਜ਼ਰੂਰ ਹੈ। ਕਿੰਨੀ ਕੁ ਔਖੀ ਗੱਲ ਵਾ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਿਸੇ ਮਸਲੇ ਉੱਤੇ ਬੋਲ ਦੇਣਾ, ਪਰ ਜਿੰਨੀਆਂ ਪੰਥਕ ਜਥੇਬੰਦੀਆਂ ਨੇ ਇਹ ਵੀ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ, ਉਹਨਾਂ ਦੇ ਬਾਰੇ ਇੱਕ ਰਸਮੀ ਜੀ ਕਾਰਵਾਈ ਕਰਨ ਤੇ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਆ ਕਿ ਜਿਉਂ-ਜਿਉਂ ਗੱਲ ਅੱਗੇ ਨੂੰ ਵੱਧ ਰਹੀ ਆ, ਪੰਥਕ ਜਜ਼ਬਾਤਾਂ ਦੀ ਚਰਚਾ ਜਿਉਂ-ਜਿਉਂ ਵੱਧ ਮਜ਼ਬੂਤੀ ਨਾਲ ਹੋਣ ਲੱਗੀ ਹੈ, ਤਿਉਂ-ਤਿਉਂ ਦਿੱਲੀ ਨੇ ਸਿੱਖ ਨੌਜਵਾਨਾਂ ਨੂੰ ਆਪਦੇ ਟਰੈਪ ਵਿੱਚ ਫਸਾ ਕੇ ਉਹਨਾਂ ਨੂੰ ਤੋੜ ਦੇਣ ਦੇ, ਉਹਨਾਂ ਨੂੰ ਮਾਨਸਿਕ ਤੌਰ ਤੇ ਖੰਡਾ ਦੇਣ ਦੇ ਜਿਹੜੇ ਆਪਦੇ ਉਪਰਾਲੇ ਨੇ ਉਹ ਵੀ ਤੇਜ਼ ਕਰਦੇ ਆ, ਬਹੁਤ ਜ਼ਿਆਦਾ ਤਿੱਖੇ। ਸੋ ਜਿਹੜਾ ਸਿੱਖਾਂ ਦੇ ਨੌਜਵਾਨ ਵਰਗ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਦੇ ਅੰਦਰ ਹੀਣ ਭਾਵਨਾ ਭਰਨ ਦਾ, ਸਿੱਖਾਂ ਨੂੰ ਇਹ ਜਚਾਉਣ ਦਾ ਕਿ ਤੁਹਾਡੀ ਕੋਈ ਸੁਣਵਾਈ ਨਹੀਂ, ਤੁਹਾਡੀ ਕੋਈ ਪੁੱਛਗਿੱਛ ਨਹੀਂ, ਇਹ ਜਿਹੜਾ ਸਾਰਾ ਪ੍ਰੋਜੈਕਟ ਚੱਲ ਰਿਹਾ ਇਹਨੂੰ ਸਮਝਣ ਦੀ, ਕੌਮਾਂ ਦੇ ਵਿੱਚ ਹੀਣਤਾ ਭਰਨੀ, ਕੌਮਾਂ ਨੂੰ ਇਹ ਜਚਾਉਣਾ ਕਿ ਤੁਸੀਂ ਤਾਂ ਬੇਕਾਰ, ਅਯੋਗ, ਟੁੱਚੜ ਜੇ ਲੋਕ, ਇਹ ਬੜਾ ਵੱਡਾ ਕਹਿਰ ਹੁੰਦਾ ਹੈ। ਪਰ ਕੌਮਾਂ ਦੇ ਵਿੱਚ ਇਹੋ ਜਿਹੇ ਬੰਦੇ ਪੈਦਾ ਹੋ ਹੀ ਜਾਂਦੇ ਹੁੰਦੇ ਆ ਜਿਹੜੇ ਹਰ ਹਰਬਾ ਵਰਤ ਕੇ ਅਹਿਸਾਸ ਕਮਤਰੀ, ਹੀਣ ਭਾਵਨਾ ਪੈਦਾ ਕਰਨ ਦੇ ਮਿਸ਼ਨ ਵਿੱਚ ਲੱਗੇ ਹੁੰਦੇ ਨੇ ਕਿ ਆਪਣੇ ਲੀਡਰ ਬੇਵਕੂਫ ਨੇ, ਆਪਣੇ ਫੈਸਲੇ ਗਲਤ ਨੇ, ਆਪਣੇ ਪੱਲੇ ਤਾਂ ਹੈ ਹੀ ਕੱਖ ਨਹੀਂ, ਆਪਾਂ ਜੇ ਫਲਾਣੇ ਮਗਰ ਲੱਗ ਕੇ ਤਾਂ ਮਾਰੇ ਜਾਵਾਂਗੇ, ਆਪ ਡਰੇ ਹੁੰਦੇ ਨੇ ਤੇ ਹੋਰਾਂ ਨੂੰ ਡਰਾਈ ਜਾਂਦੇ ਨੇ। ਫਿਰ ਉਸ ਜਾਲ ਵਿੱਚ ਫਸ ਕੇ ਹੋਰ ਵੀ ਕਈਆਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਆਪਾਂ ਤਾਂ ਬੜੇ ਘਟੀਆ ਬੰਦੇ, ਆਪਣੀ ਕੌਮ ਤਾਂ ਬੇਹੱਦ ਗਈ ਗੁਜ਼ਰੀ। ਇਹੋ ਜਿਹੇ ਬੰਦੇ ਕੌਮ ਦੇ ਉਹਨਾਂ ਵਰਤਾਰਿਆਂ ਪ੍ਰਤੀ ਨਾਵਾਚਕ ਸੋਚ ਪੈਦਾ ਕਰ ਦਿੰਦੇ ਹੈ ਜਿਨ੍ਹਾਂ ਉੱਤੇ ਮਾਣ ਕਰਨਾ ਹੁੰਦਾ, ਤੇ ਉਹਨਾਂ ਵਰਤਾਰਿਆਂ ਤੇ ਮਾਣ ਕਰਨ ਲਾ ਦਿੰਦੇ ਹੈ ਜਿਨ੍ਹਾਂ ਤੋਂ ਘਿਰਣਾ ਕਰਨੀ ਹੁੰਦੀ ਹੈ। ਆਹੀ ਕੁਝ ਅੱਜ ਕੱਲ ਸਾਡੇ ਨਾਲ 1978 ਤੋਂ ਜਿਨ੍ਹਾਂ ਗੁਰਸਿੱਖ ਪਿਆਰਿਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਲਈ, ਸਿੱਖ ਹੱਕਾਂ ਦੀ ਰਾਖੀ ਲਈ ਸੰਘਰਸ਼ ਕੀਤਾ, ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਵਰਤਾਰਾ, ਖਾੜਕੂ ਵਰਤਾਰਾ, ਇਹਦੇ ਪ੍ਰਤੀ ਤਾਂ ਸਾਡੇ ਚ ਮਾਣ ਕਰਨ ਵਾਲੀ ਭਾਵਨਾ ਪੈਦਾ ਹੋਣੀ ਚਾਹੀਦੀ ਸੀ, ਤੇ ਅਕਾਲੀ ਵਰਤਾਰੇ ਪ੍ਰਤੀ ਸਾਡੇ ਚ, ਬਾਦਲ ਵਰਤਾਰੇ ਪ੍ਰਤੀ ਸਾਡੇ ਮਨਾਂ ਵਿੱਚ ਨਫ਼ਰਤ ਪੈਦਾ ਹੋਣੀ ਚਾਹੀਦੀ ਸੀ। ਪਰ ਆਲੇ ਦੁਆਲੇ ਵਿੱਚ ਇਹੋ ਜਿਹਾ ਮਾਹੌਲ ਬਣਾ ਧਰਿਆ ਗਿਆ ਹੈ ਕਿ ਅੱਜ ਸਾਡੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਬਾਦਲ ਵਰਤਾਰੇ ਨੂੰ, ਜਿਹੜਾ ਕਿ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਉਲਟ ਦਾ ਵਰਤਾਰਾ, ਬਾਦਲ ਫਨੋਮਨੇ ਨੂੰ ਤਾਂ ਕਹਿੰਦੇ ਆ ਬੜਾ ਵਧੀਆ, ਤੇ ਜਿਹੜੇ ਪੰਥ ਪ੍ਰਸਤ ਲੋਕਾਂ ਨੇ ਮਾਹੌਲ ਸਿਰਜਿਆ
आड़कू वरतारा, खालिस्तानी वरतारा, वो कहते पड़ा। सिक्खी दी चढ़ती कला लोचण वाले बंदे गलत हो गए, सिक्खी का बेड़ा गर्क करने का अहद करी करते कि सानू तां जी सत्ता चाहिए, असीं तां बिना शर्त समर्थन दिया, बिना शर्त समर्थन। बस साडी नूंह राणी नूं तुसीं इत्थे एक वजारत दे दिया करो, चाहे टुटण दी होवे। सो अज दे इस माहौल दे विच ਇਹ सारा कुछ एवें नहीं। साडी पंथ की जमात सी अकाली, गुरुद्वारा सुधार लहर दीयां 3 प्राप्तियां, अकाल तख्त साहिब के जथेदार की पद पदवी का उभरना, श्रोमणी गुरुद्वारा प्रबंधक कमेटी का आउणा, श्रोमणी अकाली दल का होना। अज भारतीय हुकूमती तंत्र ने बादल कहते राही श्रोमणी अकाली दल का राष्ट्रीयकरण कर दिता, ताकि जे सिख हक्कां दी गल करन जिहड़ी गल भाजी दस। दूजा इन्हां राही श्रोमणी कमेटी नूं पंथ की चढ़ती कला के कारजां तो रोक के पता नहीं किहड़े कामां च लिजाया। नित नवां स्कैंडल सामने आ जाता, नित नवी नीवी पवाउण वाली कोई खबर अखबारां छपी होती है। श्रोमणी कमेटी के अधिकारी हिक ठोक के कह रहे होंगे कि ये खबर गलत है, झूठ ले जाके की करें। तीसरा साडा सी अकाल तख्त साहिब दा इस पदवी नूं बादल किया ने आपदियां सियासी लोड़ां दे लई इन्ना ज्यादा उलझाया, इन्ना ज्यादा विवादित किया कि अज टुचड़ जे बंदे उठ के इस पोस्ट के बारे, इस अहुदे के बारे, इस रुतबे के सेकंड च बोल। जदों कौम दीयां वड्डियां धिरां, वड्डियां संस्थावां किसी वेले श्रोमणी कमेटी के प्रधान का रुतबा इन्ना वड्डा सी कि दिल्ली वाले चालू रहिंदे सी। एक वेला वो आया जदों अकाली दल के प्रधान का रुतबा दिल्ली वालियां ते नागपुर वालियां नूं पानी पंथ प्रस्ती की फैसले उन्हां तो भी गलत होए होणगे, फैसले उन्हां दे भी कई सानू प्रवान नहीं। पर वो श्रोमणी कमेटी के प्रधानां ने, उन्हां श्रोमणी अकाली दल के प्रधानां ने, उन्हां जथेदारां ने कौम के दुश्मनां के सामने कौम का वकार नहीं नीवा हो। अज अज कहते हैं कौम पवे ढट्ठे खूह च, असीं तां जी RSS नाल सांझ रखनी। ते इहो जिहे माहौल दे विच सिखां दे किरदार दे विच कमी आउणी सुभावक। ये किवें हो गया कि 1984 के अटैक मौके सिख फौजी, सिख अफसर आपदे जानों प्यारे गुरधामां उत्ते हमला करने लई सहमत। जरूरत किवें पै गई दिल्ली वालियां दी ये कहण दी कि जनरल बराड़, रणजीत सिंह दयाल होर अफसरों तैयार हो। ये हिम्मत ही किवें, ये आ किरदार की कमी जिहड़ी असीं पिछले 60-70 सालां दे विच साडे पिछलियां सदियां दे विच गुरुद्वारा सुधार लहर की जिहड़ी मूवमेंट आ बहुते साडे बजुर्ग, साडे भैन भरा, साडे वड्डे वडेरे बुनियादी विद्या साडे अज दे नालों घट पढ़े लिखे, बहुते पढ़े लिखे नहीं, पर वो सिख हकां ते सिख हितां लई लड़ना मारना बड़ा वधिया जानदे, पंथक हितां दी राखी करदे। बड़ियां वड्डियां समस्यावां आईयां, बड़े वड्डे संकट आए पंथ उत्ते, पर पिछलियां सदियां विच अज तक उन्हां ने पंथ दी पैठ नहीं लगन।
हुण पढ़िया लिखिया का जमाना। अज बादल वर्गे सुखबीर वर्गे कहते जी बड़े पढ़े पढ़िया लिखिया ने की कर दिता आके अज पंथक हक्कां दी पंथक हितां दी जो दुर्दशा है वो सिख जवानी की दुर्दशा, वो सारा माहौल सिख करदार जिहड़ा है। नहीं तो 1984 तो बाद पंजाब दे विच कांग्रेस पार्टी का एक मैंबर पंचायत बना बन, पर 1984 का एक साल लग्या सी जो 1985 इलेक्शन हुई, उदों भी हालांकि बादल के नाल बरनाले के नाल लौंगोवाल के नाल कंप्रोमाइज होया सी भी असीं कमजोर कैंडीडेट खड़ा करांगे पंजाब दे विच छोटी सरकार बनावांगे, पर फिर भी कांग्रेस नूं कह गड्ड भी वोट पई सी। बहुत थोड़ा जिहा फर्क पिया सी, पहलों जिहा 80 च वोटां पईआं सी, 85 च जदों वोटां पईआं तां बहुता फर्क नहीं सी कांग्रेस आपदे वोट। क्यों नहीं पिया कांग्रेस नूं वोट बैंक दा फर्क? क्योंकि कांग्रेस जिहड़ी है ਉਹਨੂੰ इस गल का यकीन सी सिखां दा करदार जिहड़ा हैगा ਉਹ बादल किया ने इन्हां अकालियां ने पूरी तरह खोड़ा ला दिता होया ते भारतीय हुकूमती तंत्र दीयां कोशिशां कामयाब ने हुण सिख ਉਹ नहीं रहे, करदार बदल गए। वो कांग्रेस जिन्हें दरबार साहब से अटैक किया बेअंते बुचड़ मौके मन लेने कि धक्का कर गई, पर कैप्टन अमरिंदर सिंह 2 बार पंजाब का कांग्रेस का मुख्यमंत्री इन्हां पंजाब के लोगों दी वोटां नाल ही बनया, जिथे चप्पे चप्पे दे उत्ते साडे धर्म के स्थानां दे उत्ते कांग्रेस ने। जेकर बादल दल 1997 तो लैके सन 2002 तक सिख जज्बातां दी कदर कर लेंदा तां सन 2002 दीयां चोणां दे विच कांग्रेस नहीं सी। कांग्रेस नूं जेतू करन कराउण वाला बादल दल, ते जे बादल दल डेरा सरसा ते होर पंथ दोखियां दे वोटां दी परवाह ना करदा, साहिब श्री गुरु ग्रंथ साहिब जी के पावन स्वरूपों की बेअदबी करने वाले बुचड़ा दुष्टां गिरफ्तार कर लेंदा तां 2017 दे विच फिर कांग्रेस ते वो भाजपा जिहड़े सिख हक्कां दे सिद्धे बैरी है उन्हां नूं बार बार सत्ता ते लियाउण वाले यही बादल के ने जिहड़े मुकम्मल तौर के उत्ते उही सारा कुछ करते कराउंदे आ जो पार्टी दी नीतियां बादल के ने उही भाजपा दी ने, तकरीबन 19-21 के फर्क नाल कांग्रेस दी उही बहुता फर्क नहीं। ये जिहड़े सियासी दल ने इन्हां तो आस रखनी कि पंथ ते पंजाब दे लई कुछ कर देणगे, ये आपदे आप नूं धोखा देण वाली। असली गल किते होर पई है। हाजी गजेंद्र सिंह लिखते हैं कि सिख कौम विच अपने वखरे राज भाग बारे सोच समझ अते इच्छा पैदा होने तो रोकण दे लई बड़े साध बाबे ते गुरुडम पैदा हुए। 1965 में जदों मास्टर तारा सिंह नूं आपदी गलती का एहसास होया 1947 वाली तां उन्हां ने सिख होमलैंड की मंग चक्की तां उन्हां दे सियासी कतल लई संत फतेह सिंह नूं उभारिया। जदों सिख हक्कां दी गल करन लई मास्टर तारा सिंह संत भिंडरां वाले दल खालसा खाड़कू जेड़ा भी उठूगा ਉਹਦੇ ਉੱਤੇ ਉਹਨੂੰ ਬਦਨਾਮ ਕਰਕੇ ਉਹਦਾ ਕਰੈਕਟਰ ਅਸਾਸੀਨੇਸ਼ਨ ਤੇ ਨਾਲ ਦੀ ਨਾਲ ਉਹਦੀ ਸਰੀਰਕ ਤੌਰ ਦੇ ਉੱਤੇ ਖਾਤਮਾ ਇਹ ਇੰਡੀਆ ਕਰ। ਤੇ ਜਦੋਂ ਪੂਰੀ ਪਲੈਨਿੰਗ ਦੇ ਨਾਲ ਸਿੱਖਾਂ ਨੂੰ
कमजोर करने दे लई नित नवे विवाद, नशियां दी लहर, सिखां दी सरीरक अते मानसिक नस्लकुशी, ये जिहड़ा सारा कुछ चल रहा है कोई दुश्मन ने अणहोली गल नहीं करती। दुश्मन इदां ही करदा हुंदा, गल तां साडी असीं आपस विच लड़न, आपस विच भिड़न, एक दूजे नूं गालां कढ के कमजोर पंथ नूं कर रहे। आ जिहड़ा हाड़कू संघर्ष जदों चल रहा सी, साडी सारियां दी नज़र दिल्ली ते हुंदी सी, दुश्मन ते। अज सानू दिल्ली नाल लड़न विच घट इंटरस्ट हुंदा, आपदे किसी नेड़े विरोधी जां आपदे शरीक दे खिलाफ बोलण ते लिखण दी साडे ज्यादा रुचि, ज्यादा केस। जिन्ना लोकां ने लकीर दे परले पासे खड़ के दुश्मन दी धिर दा पल्ला फड़ लिया, साडे तां ओह अमल, ओह प्रोग्राम, ओह सोच होनी चाहिदी आ कि उन्हां नूं भी शर्म आ। हालात तां इह बन जाने चाहिए आ कि कांग्रेस नाल, भाजपा नाल, RSS नाल, कामरेटां नाल, बादलकियां नाल, भारतीय हुकूमती तंत्र दीयां नौकरियां विच जिहड़े लोक, ये सारे दे सारे सिख शर्म नाल डुब के मरन वाले हो जाण कि आह वाह पंथ प्रस्त लोक, असीं किथे ते इह किथे, असीं सिक्खी दा बेड़ा गर्क कर रहे हैं, ये बेचारे सिक्खी दी चढ़दी कला लोक। अज जेकर असीं इतिहास वाल नजर मार के कुछ कदम चकना चाहिए तां नौवें पातशाह की शहादत साडा राह। नौवें पातशाह की शहादत आ जिहड़ी, वो एक ललकार, एक वंगार कि ऐ जालम अते निर्दयी हाकम, मेरा सीस हाजर आ, पर तेरी गल भैड़ी ते भद्दी गल आ जिहड़ी, ये मंजूर नहीं। हर बंदे नूं आपदे तरीके नाल आपदे इष्ट नूं ध्याउण दा हक है, होना चाहिए। ते अज साडे लई भी, सिख जगत लई भी, सारे संसार दे विच नंगे धड़ हो के मूहरे आके गल करन दा मौका है कि भाई असीं ओह कौम आ जिन्हें दूजियां दे हक्कां लई भी जाना मारन वेले घौल नहीं कीती, जिहड़े धाड़वी सारे भारत दीयां गोडड़ियां लवा के पानीपत दे मैदान दे विच जित्तां जित के अबदाली वर्गी जदों पंजाबे दी लंघण लगे उदों किहड़ा उन्हां दी शक्ति घट गई सी, बड़े तगड़े सी अगले, पर उन्हां कोलों हिंदवाणियां छड़वाणियां ते उन्हां कोलों छड़वा के घरदियां दे हवाले की। तो जदों तां इतिहास ते नजर मारते तां उदों साडे पल्ले संकटां, संतापां, दुश्वारियां दे माहौल के बावजूद साडी झोली च बड़ा कुछ, और अज असीं बड़ी बुरी तरह घिर गए हैं, हरदे दिख रहे हैं। ते जदों जित यकीनन हो, जदों जित सामने दिखदी हो, उदों लड़ पैना होर गल हुंदी आ। जदों जित यकीनी होवे कहंदे उदों तां कायर बंदा भी लड़ पैंदा, पर बहादुर वो है जिहड़ा उदों भी ना लड़नों भज्जे जदों हार हो जानी यकीनी। ते साडे तां धर्म दा अकीदा इष्ट साडा सानू ये मत दित्ती गुरु साहिबान ने कि वाहिगुरू जी का खालसा ते वाहिगुरू जी की फतेह। ये जिहड़ी फतेह आ, ये जित वा, ये साडी है। असीं इस जित नूं आपदे, असीं इस जित नूं हासिल करना, फतेह पाउणी ते इस फतेह नूं हासिल करन दे लई
ਚਰਚਾ ਕਰਦੇ ਵਕਤ ਬਹੁਤ ਸਾਰੇ ਪੱਖਾਂ ਦੇ ਉੱਤੇ ਸਾਨੂੰ ਨਜ਼ਰ ਮਾਰਨੀ ਚਾਹੀਦੀ ਹੈ, ਪਰ ਅਸੀਂ ਆਪਦੇ ਅਮਲਾਂ 'ਚ, ਆਪਦੇ ਕਿਰਦਾਰ ਦੇ ਵਿੱਚ ਉਹ ਚੀਜ਼ ਲੈ ਕੇ ਆਈਏ ਜਿਨ੍ਹਾਂ ਦੇ ਨਾਲ ਪਿਛਲੀਆਂ ਸਦੀਆਂ 'ਚ ਸਾਡੇ ਵੱਡੇ ਵਡੇਰੇ ਫਤਿਹ ਹਸਨ। ਸੋ ਆਓ ਉਹਨਾਂ ਸਾਰੇ ਲੋਕਾਂ ਦੇ ਹੱਕ ਵਿੱਚ ਡਟੀਏ ਜਿਹੜੇ ਇਸ ਵਕਤ ਹਿੰਦੁਸਤਾਨੀ ਹਕੂਮਤ ਦੇ ਜ਼ੁਲਮਾਂ ਦਾ ਸ਼ਿਕਾਰ ਨੇ, ਤੇ ਆਓ ਦੁਨੀਆ ਭਰ ਦੇ ਵਿੱਚ ਸਿੱਖ ਜਗਤ ਦਾ ਝੰਡਾ ਬੁਲੰਦ ਕਰੀਏ, ਖਾਲਸਾ ਹੀ ਪਰਚਮ ਹੋਰ ਉੱਚਾ ਕਰਕੇ ਲਹਿਰਾਈਏ। ਜ਼ੁਲਮਾਂ ਦੇ ਖਿਲਾਫ ਡਟਣ ਦਾ ਵੇੜਾ ਹੈ, ਸੱਚ ਸੁਣਾਉਣ ਦਾ ਵੇੜਾ ਹੈ, ਕਿਉਂਕਿ ਹੁਣ ਸੱਚ ਦੀ ਵੇਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।